ਹਾਂਜੀ ਜੀ, ਇਹ ਪ੍ਰੋਸੈਸ ਥੋੜ੍ਹਾ ਜਿਹਾ ਕੰਪਲਿਕੇਟਡ ਹੈ ਸਾਡੇ ਵੀ ਜਿਹੜੇ ਅਸੀਂ ਕੰਮ ਕਰਦੇ ਆ। ਸੋ ਇਹ ਤਿੰਨ ਵੋਟਾਂ ਪਾਸ ਕਰਨਾ ਚਾਹੀਦਾ ਬਿੱਲ। ਪਹਿਲੋਂ ਸੈਨੇਟ ਦਾ ਪਾਸ ਕਰਨਾ, ਫਿਰ ਅਸੈਂਬਲੀ ਵਿੱਚ ਪਾਸ ਹੋਣਾ, ਫਿਰ ਗਵਰਨਰ ਦਾ ਪਾਸ ਚਾਹੀਦਾ। ਸੋ ਅੱਜ ਅਸੀਂ 2 ਪਾਲਿਸੀ ਕਮੇਟੀ ਆਲਰੇਡੀ ਸਾਡਾ ਬਿੱਲ ਪਾਸ ਹੋ ਗਿਆ। ਉਹ ਯੂਨੈਨਿਮਸਲੀ ਪਾਸ ਹੋ ਗਏ, ਇੱਕ ਪਬਲਿਕ ਸੇਫਟੀ ਦੇ ਵਿੱਚ, ਇੱਕ ਸੈਨੇਟ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਵਿੱਚ। ਜਿਹੜਾ ਕਮੇਟੀ ਨੇ ਕਿਹਾ ਸੀ ਵੀ ਸਾਡਾ ਬਿੱਲ ਨੇ ਸਸਪੈਂਸ ਫਾਈਲ ਦੇ ਵਿੱਚ ਚੱਲ ਜਾਣਾ, ਪਰ ਅੱਜ ਕੱਲਾ ਦਿਨ ਸੀਗਾ ਜਿਹੜੇ ਸੰਗਤ ਆ ਕੇ ਬਿਲਡਿੰਗ ਦੇ ਵਿੱਚ ਸਪੋਰਟ ਦੇ ਸਕਦੇ ਕਮੇਟੀ ਤੇ ਮੂਹਰੇ, ਜਿੱਦਾਂ ਅੱਜ ਕੀਤਾ ਸੀ। ਸੋ ਅੱਜ ਬਹੁਤ ਵਧੀਆ ਹੋਇਆ, ਬਹੁਤ ਸੰਗਤ ਜੀ ਆਏ ਸੀ ਤੁਹਾਡਾ ਸਪੋਰਟ ਦੇਣ ਨਾਲੇ। ਬਹੁਤ ਧੰਨਵਾਦ ਸਾਰਿਆਂ ਨੂੰ ਜਿਹੜੇ ਆਏ, ਬਹੁਤ ਨੇੜੇ ਨਾਲੇ ਦੂਰੋਂ। ਸੋ ਕਮੇਟੀ ਨੇ ਸੁਣ ਲਿਆ, ਉਹਨਾਂ ਨੇ ਦੇਖਿਆ ਵੀ 30 ਜਾਣੇ ਤੋਂ ਜ਼ਿਆਦਾ ਮੈਨੂੰ ਲੱਗਦਾ ਆਏ ਸੀ ਅੱਜ ਸਪੋਰਟ ਦਿਖਾਉਣ। ਸੋ ਇਸ ਤੋਂ ਬਾਅਦ ਹੁਣ ਮਈ ਦੇ ਵਿੱਚ ਪੂਰੀ ਵੋਟ ਹੋ ਜੂਗੀ ਅਪਰੋਪਰੀਏਸ਼ਨ ਦੇ ਵਿੱਚ। ਨੈਕਸਟ ਸਟੈਪ ਉਹ ਹੈਗਾ, ਨਾਲੇ ਉਹ ਕਮੇਟੀ ਦੇ ਵਿੱਚ ਕੋਈ ਪਬਲਿਕ ਟੈਸਟਮੋਨੀ ਹੁੰਦੀ ਨਹੀਂ। ਸੋ ਉਹ ਹੀ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਕਨਵੀਰ ਸਿੰਘ ਇਸ ਟਾਈਮ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਅਸੈਂਬਲੀ ਦੇ ਨਾਲ ਐਡਮਿਨਿਸਟ੍ਰੇਟਿਵ ਬਿਲਡਿੰਗ, ਜਿੱਥੇ ਹੁਣੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ SB 509 ਜੋ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਪਹੁੰਚਿਆ ਸੀ, ਉਸ ਦੇ ਉੱਤੇ ਵੋਟ ਹੋਈ ਆ। ਕਾਫੀ ਜਿਹੜੀ ਸੰਗਤ ਆ ਉਹ ਆਪਣੀ ਅੱਜ ਵੀ ਪਹੁੰਚੀ, ਉਹਨਾਂ ਨੇ ਹਮਾਇਤ ਦੇ ਵਿੱਚ ਵੋਟ ਪਾਈ। ਇੱਕ ਵੀ ਵੋਟ ਜਿਹੜੀ ਉਸ 'ਤੇ ਉਲਟ ਨਹੀਂ ਪਈ। ਆਪਣੇ ਨਾਲ ਸਿੱਖ ਕੋਲੇਸ਼ਨ ਤੋਂ ਪੁਨੀਤ ਕੌਰ ਇੱਕ ਵਾਰੀ ਫਿਰ ਜੁੜੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪੁਨੀਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੁਨੀਤ, ਅੱਜ ਦੇ ਇਸ ਪ੍ਰੋਸੈਸ ਦੇ ਬਾਰੇ ਦੱਸੋ, ਜਿਹੜੀ ਸੈਨੇਟ ਦੀ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਅੱਜ ਜੋ ਇਹ ਵੋਟ ਹੋਈ ਹੈ, ਪ੍ਰੋਸੀਜਰਲ ਵੋਟ ਹੋਈ ਹੈ, ਪ੍ਰੋਸੈਸ ਹੋਇਆ ਆ, ਇਹ ਥੋੜਾ ਐਕਸਪਲੇਨ ਕਰੋ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ। ਹਾਂਜੀ ਜੀ, ਇਹ ਪ੍ਰੋਸੈਸ ਥੋੜ੍ਹਾ ਜਿਹਾ ਕੰਪਲਿਕੇਟਡ ਹੈ ਸਾਡੇ ਵੀ ਜਿਹੜੇ ਅਸੀਂ ਕੰਮ ਕਰਦੇ ਆ। ਸੋ ਇਹ ਤਿੰਨ ਵੋਟਾਂ ਪਾਸ ਕਰਨਾ ਚਾਹੀਦਾ ਬਿੱਲ। ਪਹਿਲੋਂ ਸੈਨੇਟ ਦਾ ਪਾਸ ਕਰਨਾ, ਫਿਰ ਅਸੈਂਬਲੀ ਵਿੱਚ ਪਾਸ ਹੋਣਾ, ਫਿਰ ਗਵਰਨਰ ਦਾ ਪਾਸ ਚਾਹੀਦਾ। ਇਹ ਜਿਹੜਾ ਸੈਨੇਟ ਵਾਲਾ ਪ੍ਰੋਸੈਸ ਹੈਗਾ, ਪਹਿਲਾ ਸਟੈਪ, ਉਹਦੇ ਵਿੱਚ ਵੀ 3 ਪ੍ਰੋਸੀਜਰਸ ਹੈਗੇ। ਪਹਿਲੋਂ ਪਾਲਿਸੀ ਕਮੇਟੀ ਦੇ ਵਿੱਚ ਪਾਸ ਹੋਣਾ, ਫਿਰ ਪਬਲਿਕ ਸੇਫਟੀ, ਫਿਰ ਫਿਸਕਲ ਕਮੇਟੀ ਜਿਹੜੇ ਪੈਸੇ ਦੇਖਦੇ ਆ ਕਿੰਨੇ ਪੈਸੇ ਲੱਗਣੇ ਬਿੱਲ ਲਈ, ਫਿਰ ਪੂਰਾ ਸੈਨੇਟ ਦਾ ਵੋਟ। ਸੋ ਅੱਜ ਅਸੀਂ 2 ਪਾਲਿਸੀ ਕਮੇਟੀ ਆਲਰੇਡੀ ਸਾਡਾ ਬਿੱਲ ਪਾਸ ਹੋ ਗਿਆ। ਉਹ ਯੂਨੈਨਿਮਸਲੀ ਪਾਸ ਹੋ ਗਏ, ਇੱਕ ਪਬਲਿਕ ਸੇਫਟੀ ਦੇ ਵਿੱਚ, ਇੱਕ ਸੈਨੇਟ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਵਿੱਚ। ਅੱਜ ਬਿੱਲ ਸੁਣਿਆ ਸੀ ਇਨ ਸੈਨੇਟ ਅਪਰੋਪਰੀਏਸ਼ਨ, ਜਿੱਦਾਂ ਨੇ ਮਨੀ ਦੇਣੀ ਆ। ਹਾਂਜੀ, ਸੋ ਜਿਹੜੇ ਵੀ ਬਿੱਲ ਹੈਗੇ ਆ ਜਿਹੜੇ ਸਟੇਟ ਬਜਟ ਨੂੰ ਤੋਂ ਪੈਸੇ ਚਾਹੀਦੇ ਆ, ਉਹ ਬਿੱਲ ਅਪਰੋਪਰੀਏਸ਼ਨਸ ਕਮੇਟੀ ਦੇ ਵਿੱਚ ਹੁੰਦੇ ਆ। ਤਕਰੀਬਨ ਅੱਧੇ ਤੋਂ ਜ਼ਿਆਦਾ ਬਿੱਲ ਆਹ ਕਮੇਟੀ 'ਚ ਆਉਂਦੇ ਆ, ਸਾਰੇ ਬਿੱਲ। ਨਾਲੇ ਆਹ ਬਿੱਲ ਉਹੀ ਸੁਣਦਾ ਚੀਜ਼ ਆ ਜਿਹੜੇ ਕਾਸਟ ਦੇ ਚੀਜ਼ ਹੈਗੇ। ਸੋ ਇਹ ਕਮੇਟੀ ਪਾਲਿਸੀ ਦੇ ਕੁਝ ਹੁੰਦੀ ਹੈ, ਉਹਦੇ ਵਿੱਚ ਵੀ ਇੰਨੇ ਮਿਨੀਮਮ ਦੇ ਉੱਤੇ ਵਾਲੇ ਨੇ ਇਹ ਕਮੇਟੀ ਨੇ ਸੁਣਨਾ। ਹਾਂਜੀ, ਸੋ ਅਪਰੋਪਰੀਏਸ਼ਨਸ ਕਮੇਟੀ ਦੇ ਵਿੱਚ ਥੋੜ੍ਹਾ ਜਿਹਾ ਮਿਨੀਮਮ ਹੈਗਾ। ਜਿਹੜੇ ਬਿੱਲਸ ਉਸ ਮਿਨੀਮਮ ਨੰਬਰ ਤੋਂ ਜ਼ਿਆਦਾ ਹੁੰਦੇ ਆ, ਵਿਚ ਜਿੱਦਾਂ ਮੈਂ ਕਿਹਾ ਤਕਰੀਬਨ ਅੱਧੇ ਤੋਂ ਜ਼ਿਆਦਾ ਬਿੱਲਸ ਇੱਦਾਂ ਹੀ ਹੁੰਦੇ ਆ, ਉਹ ਜਾਂਦੇ ਹੁੰਦੇ ਆ ਇੱਕ ਫਾਈਲ ਦੇ ਵਿੱਚ ਜਿਹੜਾ ਨਾਂ ਹੈਗਾ ਸਸਪੈਂਸ। ਅੱਜ ਪ੍ਰੋਸੈਸ ਸੀਗਾ ਜਿਹੜਾ ਕਮੇਟੀ ਨੇ ਕਿਹਾ ਸੀ ਵੀ ਸਾਡਾ ਬਿੱਲ ਨੇ ਸਸਪੈਂਸ ਫਾਈਲ ਦੇ ਵਿੱਚ ਚੱਲ ਜਾਣਾ, ਪਰ ਅੱਜ ਕੱਲਾ ਦਿਨ ਸੀਗਾ ਜਿਹੜੇ ਸੰਗਤ ਆ ਕੇ ਬਿਲਡਿੰਗ ਦੇ ਵਿੱਚ ਸਪੋਰਟ ਦੇ ਸਕਦੇ ਕਮੇਟੀ ਤੇ ਮੂਹਰੇ, ਜਿੱਦਾਂ ਅੱਜ ਕੀਤਾ ਸੀ। ਸੋ ਅੱਜ ਬਹੁਤ ਵਧੀਆ ਹੋਇਆ, ਬਹੁਤ ਸੰਗਤ ਜੀ ਆਏ ਸੀ ਤੁਹਾਡਾ ਸਪੋਰਟ ਦੇਣ ਨਾਲੇ। ਬਹੁਤ ਧੰਨਵਾਦ ਸਾਰਿਆਂ ਨੂੰ ਜਿਹੜੇ ਆਏ, ਬਹੁਤ ਨੇੜੇ ਨਾਲੇ ਦੂਰੋਂ। ਸੋ ਕਮੇਟੀ ਨੇ ਸੁਣ ਲਿਆ, ਉਹਨਾਂ ਨੇ ਦੇਖਿਆ ਵੀ 30 ਜਾਣੇ ਤੋਂ ਜ਼ਿਆਦਾ ਮੈਨੂੰ ਲੱਗਦਾ ਆਏ ਸੀ ਅੱਜ ਸਪੋਰਟ ਦਿਖਾਉਣ। ਸੋ ਇਸ ਤੋਂ ਬਾਅਦ ਹੁਣ ਮਈ ਦੇ ਵਿੱਚ ਪੂਰੀ ਵੋਟ ਹੋ ਜੂਗੀ ਅਪਰੋਪਰੀਏਸ਼ਨ ਦੇ ਵਿੱਚ। ਨੈਕਸਟ ਸਟੈਪ ਉਹ ਹੈਗਾ, ਨਾਲੇ ਉਹ ਕਮੇਟੀ ਦੇ ਵਿੱਚ ਕੋਈ ਪਬਲਿਕ ਟੈਸਟਮੋਨੀ ਹੁੰਦੀ ਨਹੀਂ। ਸੋ ਉਹ ਹੀ ਬਸ ਸੈਨੇਟਰਸ ਕਮੇਟੀ ਮੈਂਬਰਸ ਉਹਨਾਂ ਨੇ ਕਰਨਾ ਹੈ, ਇਕੱਲੇ ਕਮੇਟੀ ਮੈਂਬਰਸ ਵੋਟ ਕਰਨਗੇ। ਉਸ ਤੋਂ ਬਾਅਦ ਸਾਡੇ ਸਾਰੇ ਕੈਲੀਫੋਰਨੀਆ ਸਟੇਟ ਸੈਨੇਟ ਨੇ ਆਹ ਬਿੱਲ ਤੇ ਵੋਟ ਕਰਨਾ ਹੈ, ਫਿਰ ਫਲੋਰ ਤੇ ਜਾਊਗਾ, ਫਿਰ ਸੈਨੇਟ ਫਲੋਰ ਤੇ ਜਾਊਗਾ। ਹਾਂਜੀ, ਸੋ ਉਦੋਂ ਅਸੀਂ ਚਾਹੁੰਦੇ ਆ ਵੀ ਤੁਸੀਂ ਸਾਰੇ ਤੁਹਾਡੇ ਸੈਨੇਟਰ ਨੂੰ ਲਿਖੋ, ਉਹਨਾਂ ਨੂੰ ਸੋਸ਼ਲ ਮੀਡੀਆ ਨੂੰ ਜੋ ਵੀ ਹੈਗਾ ਲੈਟਰ ਲਿਖੋ, ਈਮੇਲ ਕਰੋ ਉਹਨਾਂ ਦੇ ਆਫਿਸ ਨੂੰ। ਉਹਨਾਂ ਨੂੰ ਦੱਸੋ ਵੀ ਸਾਡੀ ਸੰਗਤ ਇਹ ਚੀਜ਼ ਬਹੁਤ ਜ਼ਰੂਰੀ ਸਮਝਦੇ ਆ, ਅਸੀਂ ਬਹੁਤ ਸਪੋਰਟ ਕਰਦੇ ਆਹ ਬਿੱਲ ਨੂੰ। ਐਂਡ ਇਹ ਬਿੱਲ ਕੱਲਾ ਸਿੱਖਾਂ ਦਾ ਇਸ਼ੂ ਨਹੀਂ ਹੈਗਾ, ਇਹ ਬਿੱਲ ਬਣਾਉਂਗਾ ਪੁਲਿਸ ਟ੍ਰੇਨਿੰਗ, ਜਿਹੜੇ ਸਾਰੇ ਕਮਿਊਨਿਟੀਜ਼ ਨੂੰ ਇਨਕਲੂਜਨ ਹੋਊਗੀ। ਨਾਲੇ ਜਦੋਂ ਵੀ ਸਾਡੇ ਪੁਲਿਸ, ਸਾਡੇ ਲਾਅ ਇਨਫੋਰਸਮੈਂਟ ਸਾਡੇ ਕਮਿਊਨਿਟੀਜ਼ ਵਾਸਤੇ ਸਿੱਖਦੇ ਆ, ਦੈਟ ਮੀਨਸ ਵੀ ਸਾਡਾ ਪਬਲਿਕ ਸੇਫਟੀ ਉੱਪਰ ਨੂੰ ਹੀ ਜਾਣਾ। ਅੱਛਾ, ਲਾਸਟ ਟਾਈਮ ਪੁਨੀਤ ਜਿਹੜੇ ਸੈਨੇਟਰ ਜਿਨ੍ਹਾਂ ਨੇ ਹੁਣ ਇਸ ਵਾਰ ਬਿੱਲ ਇੰਟਰੋਡਿਊਸ ਖੁਦ ਕੀਤਾ ਆ, ਜਿਹੜੇ ਐਨਾ ਕੈਬਰੇਓ, ਉਦੋਂ 600,000 ਦੀ ਕਹਿੰਦੇ ਸੀ ਵੀ ਟ੍ਰੇਨਿੰਗ ਦੇ ਉੱਤੇ ਖਰਚਾ ਆਉਣਾ। ਆਈ ਡੋਂਟ ਨੋ ਉਹਨਾਂ ਨੂੰ ਕਿਹੜੀ ਆਰਗੇਨਾਈਜੇਸ਼ਨ ਨੇ ਕਿੱਦਾਂ ਦੱਸਿਆ। ਹੁਣ ਜਦੋਂ ਤੁਸੀਂ ਲੌਬਿੰਗ ਕਰ ਰਹੇ ਆ, ਇਸ ਨੂੰ ਸਪਾਂਸਰ ਕਰ ਰਹੇ ਆ, ਇਸ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਆ, ਇਸ ਵਾਰ ਇਹਨਾਂ ਸੈਨੇਟਰਸ ਦੇ ਨਾਲ ਜਦੋਂ ਤੁਸੀਂ ਗੱਲ ਕੀਤੀ, ਇਹਨਾਂ ਦਾ ਕੀ ਰਵੱਈਆ ਆ? ਕੀ ਸਿੱਖ ਕਮਿਊਨਿਟੀ ਇਹ ਉਮੀਦ ਕਰੇ ਵੀ ਇਹ ਪੋਜ਼ਿਟਿਵ ਇਹਦੇ ਵਿੱਚੋਂ ਆਪਾਂ ਨੂੰ ਰਿਜ਼ਲਟ ਮਿਲੂਗਾ?
We are very hopeful, ਵੀਰ ਜੀ, we're very hopeful. ਜਿਹੜੇ ਸਾਡੇ ਕੈਲੀਫੋਰਨੀਆ ਦੇ ਵਿੱਚ ਰਿਪਰੈਜ਼ੈਂਟੇਟਿਵਸ ਹੈਗੇ ਉਹ ਸਾਰੇ ਜਾਣਦੇ ਆ ਵੀ ਸਾਡੀ ਸਟੇਟ ਬਹੁਤ ਡਾਈਵਰਸ ਹੈਗੀ ਆ, ਵੀ ਬਹੁਤ ਸਾਰੇ ਕਮਿਊਨਿਟੀਜ਼ ਹੈਗੇ ਆ। ਉਹ ਅਸੀਂ ਇਹ ਸਿਖਾਉਂਦੇ ਆ, ਨਾਲੇ ਲੋਕੀ ਸਿੱਖੀ ਜਾਂਦੇ ਆ ਵੀ ਉਹਨਾਂ ਨੂੰ ਪਤਾ ਵੀ ਜਿਹੜੇ ਸਾਊਥ ਏਸ਼ੀਆ ਤੋਂ ਆਉਂਦੇ ਆ ਉਹ ਇੱਥੇ ਹੀ ਆਉਂਦੇ ਕੈਲੀਫੋਰਨੀਆ ਨੂੰ, ਉਹਨੂੰ ਪਤਾ ਅਸੀਂ ਸਿਖਾਉਂਦੇ ਆ ਵੀ ਸਿੱਖਾਂ ਕਿਉਂ ਇੱਥੇ ਆਉਂਦੇ, ਕਿਹੜਾ ਕੰਮ ਅਸੀਂ ਕਰਦੇ ਆ। ਨਾਲੇ ਐਨਕਾ ਬਈਰੋ ਆਪ ਹੈਗੇ ਆ ਸੈਂਟਰਲ ਵੈਲੀ ਤੋਂ, ਫ੍ਰੈਜ਼ਨੋ ਬੇਕਰਸਫੀਲਡ, ਸੋ ਉਹ ਬਹੁਤ ਜਾਣਦੇ ਆ ਸਾਡੇ ਕਮਿਊਨਿਟੀ ਦਾ, ਸਾਡਾ ਕਿਸਾਨ ਦਾ ਕੰਮ, ਸਾਡਾ ਬਹੁਤ ਲੇਬਰ ਵਾਲਾ ਕੰਮ ਜਿਹੜਾ ਅਸੀਂ ਕਰਦੇ ਆ। ਸੋ ਪੈਸੇ ਪੂਸੇ ਤਾਂ ਉਹ ਐਨਾਲਿਸਿਸ ਸਾਰੇ ਆਉਂਦੇ ਹੁੰਦੇ ਆ ਸਟੇਟ ਦੇ ਫਿਸਕਲ ਆਫਿਸਿਸ ਤੋਂ, ਫਰਮ ਦੀ ਆਫਿਸ ਆਫ ਦ ਬਜਟ। ਉਸ ਚੀਜ਼ਾਂ ਅਸੀਂ ਸੰਗਤ ਜੀ ਨੂੰ ਫਿਕਰ ਨਹੀਂ ਕਰਾਉਣਾ, ਉਹ ਚੀਜ਼ਾਂ ਹੋ ਹੀ ਜਾਣੇ ਆ, ਬਸ ਅਸੀਂ ਤੁਹਾਡੇ ਹਾਂਜੀ ਉਹ ਤਾਂ ਚੱਲੀ ਜਾਣਾ, ਉਹ ਕੰਮ ਤਾਂ ਅਸੀਂ ਕਰ ਸਕਦੇ। ਪਰ ਸਭ ਤੋਂ ਇੰਪੋਰਟੈਂਟ ਚੀਜ਼ ਆ ਵੀ ਆਹ ਸੈਨੇਟ ਮੈਂਬਰਸ ਨਾਲ ਅਸੈਂਬਲੀ ਮੈਂਬਰਸ ਸੁਣੇ ਵੀ ਸਾਡੀ ਸੰਗਤ ਇਸ ਚੀਜ਼ ਨੂੰ ਬਹੁਤ ਸਪੋਰਟ ਕਰਦੇ ਆ। ਬਿਲਕੁਲ। ਸੋ ਜਿਹੜੇ ਮੁਲਕਾਂ ਤੋਂ ਆਪਾਂ ਆਏ ਆ ਉੱਥੋਂ ਦੀਆਂ ਸਰਕਾਰਾਂ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਉਹ ਕਰਦੀਆਂ ਆ। ਅੱਜ ਵੀ ਜਦੋਂ ਟੈਸਟੀਮੋਨੀ ਹੋ ਰਹੀ ਸੀ ਕਈ ਜਾਣੇ ਆਏ ਕਹਿੰਦੇ ਵੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਆਪ ਵਿਕਟਮ ਆ, ਇਸ ਲਈ ਉਹ ਸਪੋਰਟ ਜਿਹੜੀ ਉਹ ਕਰਦੇ ਆ। ਹੁਣ ਜਿਹੜੀ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਉੱਥੇ ਇੰਡੀਆ ਦੀ ਸਰਕਾਰ ਆ, ਸਭ ਨੂੰ ਹੀ ਪਤਾ ਆ ਵੀ ਧਮਕਾਉਂਦੀ ਵੀ ਆ, ਅਸੈਸੀਨੇਸ਼ਨ ਅਟੈਂਪਟਸ ਵੀ ਕਰਦੀ ਆ, ਇੱਥੋਂ ਤੱਕ ਕਿ ਆਪਣੇ ਗੁਆਂਢੀ ਮੁਲਕ ਦੇ ਵਿੱਚ ਉਹਨਾਂ ਨੇ ਅਸੈਸੀਨੇਸ਼ਨਸ ਵੀ ਕੀਤੀਆਂ, ਲੋਕਾਂ ਨੂੰ ਵੀਜ਼ੇ ਦੇ ਲਈ ਉਹਨਾਂ ਦੀ ਬਾਂਹ ਮਰੋੜਨੀ। ਸੋ ਇਹ ਸਾਰੇ ਇੱਕ ਆਸਪੈਕਟ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ। ਇਕੱਲੀ ਆਪਣੀ ਕਮਿਊਨਿਟੀ ਨਹੀਂ, ਹੋਰ ਵੀ ਬਹੁਤ ਸਾਰੇ ਚੀਨ ਵਾਲੇ, ਈਰਾਨ ਵਾਲੇ, ਰਸ਼ੀਆ ਵਾਲੇ, ਹੋਰ ਪਤਾ ਨਹੀਂ ਬਹੁਤ ਸਾਰੇ ਮੁਲਕਾਂ ਦੇ ਨਾਲ ਆ। ਇਸ ਬਿੱਲ ਦੇ ਵਿੱਚ ਕਿਸੇ ਮੁਲਕ ਦਾ ਨਾਮ ਨਹੀਂ। ਕੋਈ ਵੀ ਸਰਕਾਰ, ਕੋਈ ਵੀ ਤੁਹਾਨੂੰ ਇੱਥੇ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਆ, ਉਹਨਾਂ ਦੇ ਲਈ ਇਹ ਬਹੁਤ ਵਧੀਆ ਜਿਹੜਾ ਫਾਇਦੇਮੰਦ ਚੀਜ਼ ਆ। ਸੋ ਜਾਂਦੇ ਜਾਂਦੇ ਪੁਨੀਤ, ਇਫ ਯੂ ਵਾਂਟ ਟੂ ਸੇ ਐਨੀਥਿੰਗ, ਅਗਲੀ ਆਪਾਂ ਕੀ ਉਮੀਦ ਕਰ ਸਕਦੇ ਹਾਂ, ਕਦੋਂ ਤੱਕ ਅੱਗੇ ਕੀ ਹੋਣਾ ਆ ਇਸ ਬਿੱਲ ਨੂੰ ਲੈ ਕੇ? ਸੋ ਹੁਣ ਅੱਗੇ ਇਹ ਮਈ ਦੇ ਵਿੱਚ ਅਪਰੋਪਰੀਏਸ਼ਨਸ ਵੋਟ ਹੋਗਾ, ਉਸ ਤੋਂ ਬਾਅਦ ਸੈਨੇਟ ਦਾ ਵੋਟ ਹੋਗਾ, ਉਸ ਤੋਂ ਬਾਅਦ ਜਦੋਂ ਅਸੀਂ ਫੇਰ ਕਮੇਟੀਜ਼ ਅਸੈਂਬਲੀ ਦੇ ਵਿੱਚ ਜਾਣਾ, ਕਮੇਟੀ ਵੋਟ ਫੇਰ ਹੋਣਗੇ, ਉਦੋਂ ਵੀ ਤੁਸੀਂ ਉਦੋਂ ਵੀ 3 ਕਮੇਟੀਆਂ, ਉਦੋਂ ਵੀ 2 ਕਮੇਟੀ ਹੋ ਗਏ ਪੋਲਿਸੀ, ਤੀਸਰਾ ਕਮੇਟੀ ਹੋਗਾ ਅਪਰੋਪਰੀਏਸ਼ਨਸ। ਠੀਕ ਹੈ, ਫਿਰ ਉੱਥੇ ਵੀ ਬਜਟ ਦਾ ਆਉਣਾ। ਹਾਂਜੀ, ਪ੍ਰੋਸੈਸ ਤਾਂ ਲੰਬਾ ਹੈਗਾ, ਪਰ ਸਾਡੀ ਸੰਗਤ ਤਕੜੇ ਰਹੇਗਾ ਇੰਨੇ ਚਿਰ। ਹਾਂਜੀ, ਸਪੋਰਟ ਦੇ ਵਿੱਚ ਰਹੋ, ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ, ਐਂਡ ਬਸ ਆਹੀ ਚਾਹੀਦਾ ਸੰਗਤ ਤੋਂ। ਥੈਂਕ ਯੂ। ਸੋ ਤੁਸੀਂ ਸੁਣ ਰਹੇ ਹੋ ਇਹ ਜਿਹੜੀ ਕਵਰੇਜ ਸਾਰੀ ਜਿਹੜੀ ਤੁਸੀਂ ਦੇਖੀ ਹੈ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ। ਸੋ ਸਰਕੂਲੇਸ਼ਨ ਤੋਂ ਪੁਨੀਤ ਕੌਰ ਹੋਣਾ ਨੇ ਆਪਾਂ ਨੂੰ ਇਹ ਸਾਰੀ ਜਿਹੜੀ ਜਾਣਕਾਰੀ ਦਿੱਤੀ ਆ। ਇੱਥੇ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।